ਜਿਹੜੇ ਸਿਆਸਤਦਾਨ ਹੁੰਦੇ ਨੇ, ਜਿਹੜੇ ਲੀਡਰ ਹੁੰਦੇ ਨੇ, ਇਹਨਾਂ ਦੀ ਜਾਨ ਵੋਟਾਂ 'ਚ ਹੁੰਦੀ। ਉਹਨਾਂ ਦੇ ਜਿਹੜੇ ਅਜਿਹੇ ਲੀਡਰਾਂ ਦੇ, ਚਾਹੇ ਜਿਹੜਾ ਮਰਜ਼ੀ ਲੀਡਰ ਹੈ, ਚਾਹੇ ਜਿਹੜਾ ਮਰਜ਼ੀ, ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਵੀ ਪੁੱਠਾ ਬੋਲਿਆ ਉਹਦੇ ਤੱਪੜ ਰੋਲ ਦੋ। ਤੇ ਬੂਹੇ ਤੇ ਜਦੋਂ ਇਹ ਲੀਡਰ ਆਉਣਗੇ ਉਹਨੂੰ ਪੁੱਛਿਆ ਜੇ ਜ਼ਰੂਰ, ਕਿਉਂ ਤੁਸੀਂ ਜੋ ਭਾਈ ਅਮਰਿਤਪਾਲ ਸਿੰਘ ਨੇ ਪੰਜਾਬ ਬਚਾਉਣ ਦੀ ਜੋ ਲਹਿਰ ਚਲਾਈ ਉਸ ਦੀ ਵਿਰੋਧਤਾ ਕਰ, ਕਿਉਂ ਤੁਸੀਂ ਸਿੱਖੀ ਸਿਧਾਂਤਾਂ ਦੀ ਤੇ ਅੰਮ੍ਰਿਤ ਸੰਚਾਰ ਦੀ ਤੁਸੀਂ ਵਿਰੋਧਤਾ ਕਰਦੇ ਹੋ? ਤੇ ਆਖਰ ਕਿਉਂ ਜੋ ਇਹ ਅਸਲ ਪੰਜਾਬ ਦੇ ਵਾਰਸ ਨੇ, ਜੋ ਅਸਲ ਪੰਥਕ ਨੇ, ਜੋ ਅਸਲ ਅਕਾਲੀ ਨੇ, ਤੁਸੀਂ ਇਹਨਾਂ ਦੇ ਐਨਐਸਏ ਲਾ ਕੇ ਇਹਨਾਂ ਨੂੰ ਦਿਬੜੂਗੜ੍ਹ, ਜਿੰਨੇ ਨੌਜਵਾਨ ਨੇ ਜੁਟੇ ਹੋਏ ਨੇ ਵੀ ਕਿਵੇਂ ਸਾਡੇ ਕੌਮ ਦੇ ਆਗੂ ਜੋ ਅੱਜ ਦਿਬੜੂਗੜ੍ਹ ਜੇਲ੍ਹ 'ਚ ਨੇ, ਜਥੇਬੰਦੀ ਦੇ ਨੌਜਵਾਨ ਜੋ ਅੰਮ੍ਰਿਤਸਰ ਜੇਲ੍ਹ 'ਚ ਨੇ, ਉਹਨਾਂ ਦੀ ਬੰਦ ਖਲਾਸੀ, ਹਰੇਕ ਹੀਲਾ, ਚਾਹੇ ਕਾਨੂੰਨੀ ਪੱਖ ਤੋਂ, ਚਾਹੇ ਅਰਦਾਸ ਬੇਨਤੀਆਂ ਕਰਕੇ ਤਖਤ ਸਾਹਿਬਾਨਾਂ ਤੇ ਚਾਹੇ ਅੱਜ ਇਹ ਮੋਰਚਾ ਲਾ ਕੇ ਭੁੱਖ ਹੜਤਾਲ ਕਰਕੇ ਸਾਰੇ ਪਰਿਵਾਰ ਪਹਿਲੇ ਦਿਨ ਤੋਂ ਜੁਟੇ ਹੋਏ ਨੇ। ਤੇ ਮੈਂ ਸਮਝਦਾ ਵੀ ਜਿੱਥੇ ਐਲਾਨ ਕਰੀਏ ਵੀ ਇਸ ਦਾ ਹੱਲ ਕਿਵੇਂ ਹੋ ਸਕਦਾ, ਸਾਰੇ ਪੱਖ ਅਸੀਂ ਜੋ ਅਜਮਾ ਕੇ ਦੇਖ ਲਏ ਨੇ। ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਵੀ ਕੋਈ ਵੀ ਫਰੰਟ ਅਸੀਂ ਖਾਲੀ ਨਹੀਂ ਰੱਖਣਾ, ਕਿਤੇ ਕੋਈ ਖਲਾ ਨਹੀਂ ਰੱਖਣਾ, ਜਿੱਥੇ ਮੌਕਾ ਮਿਲਦਾ ਹੈ ਉੱਥੋਂ ਹੀ ਅਸੀਂ ਆਪਦਾ ਜੋ ਹੱਲ ਕਰਨ ਦੀ ਕੋਸ਼ਿਸ਼ ਕਰਨੀ। ਤੇ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਸਦਕੇ ਇੱਕ ਅਜਿਹਾ ਇੱਕ ਵਰਤਾਰਾ ਬਣ ਚੁੱਕਿਆ ਹੈ, ਇੱਕ ਅਜਿਹਾ ਮੌਕਾ ਆ ਚੁੱਕਿਆ ਜਦੋਂ ਚੋਣਾਂ, ਜੋ 2024 ਦੀਆਂ ਚੋਣਾਂ ਅੱਜ ਜੋ ਸਾਹਮਣੇ ਖਲੋਤੀਆਂ, ਜਿਵੇਂ ਆਂਦੇ ਨੇ ਜੋ ਸੱਪ ਹੁੰਦਾ, ਸੱਪ ਦੀ ਜਾਨ ਉਹਦੀ ਸਿਰੀ 'ਚ ਹੁੰਦੀ ਆ, ਉਹਦੇ ਸਿਰ 'ਚ ਹੁੰਦੀ ਹੈ। ਤੇ ਜਿਹੜੇ ਸਿਆਸਤਦਾਨ ਹੁੰਦੇ ਨੇ, ਜਿਹੜੇ ਲੀਡਰ ਹੁੰਦੇ ਨੇ, ਇਹਨਾਂ ਦੀ ਜਾਨ ਵੋਟਾਂ 'ਚ ਹੁੰਦੀ। ਜੇ ਅੱਜ ਤੁਸੀਂ ਦੇਖ ਲਓ, ਪਹਿਲੇ ਦਿਨ ਤੋਂ 1 ਸਾਲ ਹੋ ਚੁੱਕਿਆ ਹੈ, ਉਦੋਂ ਪਹਿਲਾਂ ਵੀ ਜਿਹੜਾ ਲੀਡਰ, ਜਿਹੜਾ ਸਿਆਸਤਦਾਨ ਭਾਈ ਅਮਰਿਤਪਾਲ ਸਿੰਘ ਦੀ ਵਿਰੋਧਤਾ ਕਰਦਾ ਸੀ, ਪੁੱਠੇ ਬਿਆਨ ਦਿੰਦਾ ਸੀ, ਜੋ ਜਥੇਬੰਦੀ ਦੀ, ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ, ਉਸ ਦੀ ਵਿਰੋਧਤਾ ਕਰਦਾ ਸੀ, ਮੈਂ ਕਹੂੰਗਾ ਉਸ ਦਾ ਇਸ ਚੋਣਾਂ ਦੇ ਵਿੱਚ ਪੂਰਨ ਤੌਰ ਤੇ ਬਾਈਕਾਟ ਕਰ। ਉਹਨਾਂ ਦੇ ਜਿਹੜੇ ਅਜਿਹੇ ਲੀਡਰਾਂ ਦੇ, ਚਾਹੇ ਜਿਹੜਾ ਮਰਜ਼ੀ ਲੀਡਰ ਹੈ, ਚਾਹੇ ਜਿਹੜਾ ਮਰਜ਼ੀ, ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਵੀ ਪੁੱਠਾ ਬੋਲਿਆ ਉਹਦੇ ਤੱਪੜ ਰੋਲ ਦੋ। ਉਹਨੂੰ ਦਰੀਆਂ ਚਟਾਈਆਂ ਵਿਛਾਉਣ ਲਈ ਕੋਈ ਬੰਦਾ ਨਾ ਲੱਭੇ। ਅਸੀਂ ਜੋ ਜਥੇਬੰਦੀ ਵੱਲੋਂ, ਮੈਂ ਇਹ ਗੱਲ ਸ੍ਰੀ ਅਕਾਲ, ਜੋ ਜਥੇਬੰਦੀ ਵੱਲੋਂ, ਜੇ ਤੁਸੀਂ ਅੱਜ ਅਸੀਂ ਪੈਂਫਲੇਟ ਵੰਡ ਰਹੇ ਹਾਂ, ਉਹਦੇ ਵਿੱਚ 5 ਸਵਾਲ ਨੇ, ਗਿਣਤੀ ਦੇ 5, ਜੋ ਤੁਸੀਂ ਤੁਹਾਡੇ ਬੂਹੇ ਤੇ ਜਦੋਂ ਇਹ ਲੀਡਰ ਆਉਣਗੇ ਉਹਨੂੰ ਪੁੱਛਿਆ ਜੇ ਜ਼ਰੂਰ, ਕਿਉਂ ਤੁਸੀਂ ਜੋ ਭਾਈ ਅਮਰਿਤਪਾਲ ਸਿੰਘ ਨੇ ਪੰਜਾਬ ਬਚਾਉਣ ਦੀ ਜੋ ਲਹਿਰ ਚਲਾਈ ਉਸ ਦੀ ਵਿਰੋਧਤਾ ਕਰਦੇ? ਜੋ ਪੰਜਾਬ ਦੇ ਹਿੰਦੂਆਂ, ਪੰਜਾਬ ਦੇ ਮੁਸਲਮਾਨਾਂ, ਪੰਜਾਬ ਦੇ ਸਿੱਖਾਂ ਦੇ ਜੋ ਬੱਚੇ ਜੋ ਨਸ਼ਿਆਂ 'ਚ ਗਰਕ ਹੋ ਰਹੇ ਨੇ, ਉਹਨਾਂ ਨੂੰ ਨਸ਼ਾ ਮੁਕਤ ਕਰਾਉਣ ਦੇ ਲਈ ਜੋ ਲਹਿਰ ਚਲਾਈ ਉਸ ਦੀ ਵਿਰੋਧਤਾ ਕਿਉਂ ਕਰਦੇ ਹੋ? ਕਿਉਂ ਤੁਸੀਂ ਸਿੱਖੀ ਸਿਧਾਂਤਾਂ ਦੀ ਤੇ ਅੰਮ੍ਰਿਤ ਸੰਚਾਰ ਦੀ ਤੁਸੀਂ ਵਿਰੋਧਤਾ ਕਰਦੇ ਹੋ? ਤੇ ਆਖਰ ਕਿਉਂ ਜੋ ਇਹ ਅਸਲ ਪੰਜਾਬ ਦੇ ਵਾਰਸ ਨੇ, ਜੋ ਅਸਲ ਪੰਥਕ ਨੇ, ਜੋ ਅਸਲ ਅਕਾਲੀ ਨੇ, ਤੁਸੀਂ ਇਹਨਾਂ ਦੇ ਐਨਐਸਏ ਲਾ ਕੇ ਇਹਨਾਂ ਨੂੰ ਦਿਬੜੂਗੜ੍ਹ ਸੁੱਟੇ? ਜਿਹੜਾ ਇਸ ਦੇ ਵਿੱਚ ਉਲਟ ਜਵਾਬ ਦੇਵੇ ਉਸ ਲੀਡਰ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਆਪਦੇ ਪਿੰਡਾਂ 'ਚੋਂ ਬਾਹਰ ਕਰ ਦਿਓ। ਅੱਜ ਇੱਥੇ ਹਜ਼ਾਰਾਂ ਦਾ ਇਕੱਠ ਹੈ, 12,500 ਪਿੰਡ ਹੈ, ਤੇ ਮੇਰੇ ਹਿਸਾਬ ਨਾਲ ਸਾਰੇ ਪਿੰਡਾਂ 'ਚੋਂ ਇੱਥੋਂ ਆਏ ਨੇ। ਇਹ ਜਿਹੜੇ ਲੀਡਰ ਨੇ, ਅੱਜ ਦਾ ਜਿਹੜਾ ਇਕੱਠ ਹੈ, ਮੈਂ ਸਮਝਦਾ ਜਿਨ੍ਹਾਂ ਲੀਡਰਾਂ ਨੇ, ਜਿਨ੍ਹਾਂ ਸਿਆਸਤਦਾਨਾਂ ਨੇ ਉੱਥੋਂ ਇਹ ਆਪਣੀ ਜੋ ਇੰਟਰਵਿਊਆਂ ਦਿੱਤੀਆਂ ਨੇ, ਜੋ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਵੀ ਸਭੀ ਪਕੜੇ ਗਏ ਹੈ, ਸਾਰੇ ਫੜੇ ਗਏ ਆ, ਅੱਜ ਉਹਨਾਂ ਲੀਡਰਾਂ ਨੂੰ ਨੀਂਦ ਨਹੀਂ ਆਉਣੀ, ਉਹਨਾਂ ਨੂੰ ਕੋਈ ਅੱਗੇ ਥਾਂ ਨਹੀਂ ਲੱਭਣਾ ਕਿਤੇ ਜਾਣ ਦੇ ਲਈ। ਤੇ ਬਾਕੀ ਜੇ ਆਪਾਂ ਗੱਲ ਕਰੀਏ ਕਾਨੂੰਨੀ ਪੱਖ ਤੋਂ, ਤਾਂ ਬੜੀ ਜ਼ਿਆਦਾ ਜੋ ਉਲੰਘਣਾ ਹੋਈ ਹੈ ਇਸ ਦੇ ਵਿੱਚ। ਸਾਡੇ ਸੁਣਨ ਦੇ ਵਿੱਚ ਦੇਖੋ, ਜੋ ਮੈਨੂੰ ਇੱਕ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਈਮੇਲ ਆਈ ਸੀ, ਜਿਸ ਦੇ ਵਿੱਚ ਲਿਖਿਆ ਗਿਆ ਸੀ ਵੀ ਜੋ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਦਿਬੜੂਗੜ੍ਹ ਜੇਲ੍ਹ ਦੇ ਵਿਖੇ ਜੋ ਇਹ ਹੈਗੇ ਆਪਣੇ ਫੋਨ ਕਾਲਾਂ ਬੰਦ ਕਰ ਦਿੱਤੀਆਂ ਨੇ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਸੀ ਵੀ ਸਾਰੇ ਅਸਾਮ ਦੇ ਵਿੱਚ ਹੀ ਜੋ ਜੇਲ੍ਹਾਂ ਦੇ ਵਿੱਚ ਫੋਨ ਕਾਲਾਂ ਹੁੰਦੀਆਂ ਸੀ ਪਰਿਵਾਰਾਂ ਦੇ ਨਾਲ, ਵਕੀਲ ਸਾਹਿਬਾਨਾਂ ਦੇ ਨਾਲ, ਉਹ ਸਾਰੀਆਂ ਬੰਦ ਕਰ ਦਿੱਤੀਆਂ ਨੇ। ਤੇ ਉਸ ਤੋਂ 7 ਮਾਰਚ ਤੋਂ ਬਾਅਦ ਕੋਈ ਰਾਬਤਾ ਨਹੀਂ ਹੋ ਪਾ ਰਿਹਾ। ਤਾਂ ਪਰ ਜੋ ਪਰਿਵਾਰ ਜਾਂਦੇ ਨੇ ਉਹ ਦੱਸਦੇ ਨੇ ਵੀ ਅੰਦਰ ਜਿਹੜੇ ਸਾਰੇ ਨੌਜਵਾਨ ਨੇ, ਸਾਰੇ ਆਗੂ ਨੇ, ਉਹਨਾਂ ਦੇ ਹਾਲਾਤ ਬੜੇ ਨਾਜ਼ੁਕ,
ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਤੇ ਬੜਾ ਜ਼ਿਆਦਾ। ਤੇ ਹੁਣ ਅਸੀਂ ਦੇਖੋ ਕੋਈ ਕਾਗਜ਼ੀ ਤੌਰ ਤੇ ਤਾਂ ਇੱਕ ਚੀਜ਼ ਦੀ ਮੈਂ ਪੁਸ਼ਟੀ ਕਰ ਸਕਦਾ ਵੀ ਉਹਨਾਂ ਦੇ ਜੇਲ੍ਹ ਦੇ ਵਿੱਚ ਬੈਠਿਆਂ ਦੇ ਉੱਪਰ ਵੀ FIRਾਂ ਲਾਈਆਂ ਗਈਆਂ ਨੇ। ਇੱਕ ਜੋ ਤੁਸੀਂ ਜਾਣਦੇ ਹੀ ਹੋਵੋਗੇ ਵੀ ਜੋ ਦਿਬੜੂਗੜ੍ਹ ਦਾ ਜੇਲ੍ਹ ਸੁਪਰਡੈਂਡੈਂਟ ਹੈ ਨਿਪੇਨ ਦਾਸ, ਉਸ ਦੇ ਉੱਪਰ UAPA ਲੱਗ ਗਿਆ ਹੈ। 84 ਨੰਬਰ FIR ਉਸ ਤੇ ਦਰਜ ਹੋਈ ਹੈ ਤੇ ਜਦੋਂ ਉਹ FIR ਅਸੀਂ ਕਢਵਾਈ ਤੇ ਉਸ FIR ਦੇ ਵਿੱਚ ਇਸ ਚੀਜ਼ ਦਾ ਵੀ ਵੇਰਵਾ ਹੈ ਵੀ ਜੋ 10 ਨੌਜਵਾਨ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ, ਉਹਨਾਂ ਉੱਪਰ ਇੱਕ 64 ਨੰਬਰ FIR ਦਰਜ ਕੀਤੀ ਗਈ ਹੈ। ਦਿਬੜੂਗੜ੍ਹ ਥਾਣੇ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੇਲ੍ਹ ਦੇ ਵਿੱਚ ਬੈਠੇ ਹੀ FIR ਦਰਜ ਕਰ ਦਿੱਤੀ ਗਈ ਹੈ ਤੇ ਉਹ FIR ਧਾਰਾ ਕਿਹੜੀਆਂ ਨੇ 353 143 ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀ। ਵੀ ਇੱਥੇ ਇੱਕ ਪੁੱਛਣ ਵਾਲਾ ਹੋਵੇ ਵੀ ਯਾਰ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈ ਤੇ ਉਹ ਸਰਕਾਰੀ ਕੰਮ 'ਚ ਕਿਵੇਂ ਕੋਈ ਵਿਘਨ ਪਾ ਸਕਦਾ ਹੈ। ਤੇ ਇੱਥੋਂ ਸਮਝ ਆਉਂਦੀ ਹੈ ਉਸ ਤੋਂ ਪਹਿਲਾਂ ਜੋ ਚਾਹੇ ਜਿਹੜੀਆਂ ਸਰਕਾਰਾਂ ਹੋਣ ਉਹਨਾਂ ਨੇ ਬੜੀ ਜ਼ਿਆਦਾ ਇੱਕ ਮੈਂ ਕਹੂੰਗਾ ਅਦਾਲਤੀ ਪ੍ਰਕਿਰਿਆ ਦੇ ਵਿੱਚ ਵੀ ਤਰੀਕਾਂ ਲਈਆਂ ਨੇ, ਬੜਾ ਕੁਝ ਕੀਤਾ ਹੈ। ਜਿਹੜੇ ਕੇਸ ਨੇ ਪਿਛਲੇ ਸਾਲ ਮਈ ਤੋਂ ਲੱਗੇ ਹੋਏ ਤਾਂ ਬੜਾ ਜ਼ਿਆਦਾ ਦੇਖੋ ਜਿੰਨੇ ਵੀ ਜਥੇਬੰਦੀ ਨਾਲ ਵਾਰਿਸ ਪੰਜਾਬ ਦੇ ਨਾਲ ਨੌਜਵਾਨ ਜੁੜੇ ਨੇ, ਜਿਹੜੇ ਪਰਿਵਾਰ ਨੇ, ਉਹ ਪਹਿਲੇ ਦਿਨ ਤੋਂ ਜੋ ਇਹ ਲੜਾਈ ਲੜਦੇ ਆ ਰਹੇ ਨੇ ਕਿਸੇ ਪੱਖ ਤੋਂ ਕਿਸੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਰਹੀ। ਪਰ ਗੱਲ ਇਹ ਆ ਵੀ ਸਾਡੀ ਗੱਲ ਅੱਗੇ ਸੁਣਦਾ ਕੋਈ ਨਹੀਂ। ਪਰ ਅੱਜ ਇੱਕ ਚੀਜ਼ ਜ਼ਰੂਰ ਆ ਵੀ ਕੌਮ ਨੇ ਜ਼ਰੂਰ ਗੱਲ ਸੁਣੀ। ਕੌਮ ਦਾ ਜੋ ਇੱਕ ਇਕੱਠ ਹੈ ਇਸ ਨੇ ਇਹ ਸਿੱਧ ਕਰ ਦਿੱਤਾ ਵੀ ਕੌਣ ਸਹੀ ਹੈ ਤੇ ਕੌਣ ਗਲਤ। ਬਾਕੀ ਜੋ ਸਾਰੀ ਗੱਲ ਹੈ ਵੀ ਸਾਨੂੰ ਖਦਸ਼ਾ ਹੈ ਵੀ ਉਹਨਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਰੱਖਣ ਦੇ ਲਈ ਜੋ NSA ਲੱਗ ਸਕਦੀ ਹੈ, ਉਹਨਾਂ ਨੂੰ ਹੋਰ ਸਮੇਂ ਵਧਾਇਆ ਜਾ ਸਕਦਾ ਹੈ। ਹਾਲਾਂਕਿ ਇਸ ਚੀਜ਼ ਦੀ ਹਲੇ ਪੁਸ਼ਟੀ ਨਹੀਂ ਕਰ ਸਕਦੇ, ਇੱਕ ਖਦਸ਼ਾ ਜ਼ਰੂਰ ਹੈ, ਸੁਣਨ ਵਿੱਚ ਜ਼ਰੂਰ ਆਇਆ ਇਹ ਗੱਲ, ਪਰ ਕੁਝ ਦਿਨਾਂ ਦੇ ਵਿੱਚ ਇਸ ਚੀਜ਼ ਦੀ ਪੁਸ਼ਟੀ ਵੀ ਕਰਾਂਗੇ। ਤੇ ਬਾਕੀ ਮੇਰੀ ਇੱਕ ਹੋਰ ਬੇਨਤੀ ਇਹ ਹੈਗੀ ਹੈ ਵੀ ਜੋ ਮੋਰਚੇ ਵੱਲੋਂ ਅਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਇੱਕ ਐਲਾਨਨਾਮਾ ਕਰਨਾ ਹੈ। ਕੁਝ ਜੋ ਮਤੇ ਨੇ ਜੋ ਪੜ੍ਹਨੇ ਨੇ ਤੇ ਉਹ ਮੈਂ ਜਥੇਬੰਦੀ ਦਾ ਕਾਨੂੰਨੀ ਸਲਾਹਕਾਰ ਅਤੇ ਸਕੱਤਰ ਹੋਣ ਦੇ ਨਾਤੇ ਥੋੜੇ ਸਮੇਂ ਵਿੱਚ ਹੀ ਤੁਹਾਡੇ ਅੱਗੇ ਰੱਖਾਂਗੇ ਤੇ ਸੰਗਤ ਉਸ ਤੇ ਵਿਚਾਰ ਚਰਚਾ ਵੀ ਜ਼ਰੂਰ ਕਰੇ, ਚਿੰਤਨ ਵੀ ਜ਼ਰੂਰ ਕਰੇ।